ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलामु अलैकुम। 6 ਅਗਸਤ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 250 ਤੇ ਇਮਰਾਨ ਖਾਨ ਨੂੰ ਅੱਜ ਕੈਦ ਹੋਏ 1097 ਦਿਨ ਹੋ ਗਏ ਨੇ। ਕੈਦ ਤੇ ਨਹੀਂ ਨੇ, ਅਗਵਾ ਨੇ। ਔਰ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ ਤੇ ਉਹਨਾਂ ਦੇ ਸਾਥੀ ਜਰਨੈਲਾਂ ਨੇ ਉਹਨਾਂ ਨੂੰ ਬੇਕਸੂਰ ਕੈਦ ਕੀਤਾ ਹੋਇਆ ਹੈ। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੇ ਤੇ ਕੁਇਕਲੀ ਅਸੀਂ ਉਰਦੂ ਵੀਲੌਗ 'ਚ ਬੜੀ ਤਫਸੀਲ ਨਾਲ ਗੱਲ ਕੀਤੀ, ਇੱਥੇ ਬੜੀ ਛੇਤੀ ਤੁਹਾਡੇ ਸਾਹਮਣੇ ਰੱਖਨੇ ਵੀ 27 ਸਤੰਬਰ ਨੂੰ ਲੌਂਗ ਮਾਰਚ ਦਾ ਐਲਾਨ ਕਰ ਦਿੱਤਾ ਹੈ ਸੁਹੇਲ ਅਫਰੀਦੀ ਸਾਹਿਬ ਨੇ। ਮੇਰੀ ਪੋਜੀਸ਼ਨ ਇੱਥੇ ਬੜੀ ਕਲੀਅਰ ਹੈ ਕਿ ਇਸ ਵੇਲੇ ਜੋ ਕੁਝ ਕਸ਼ਮੀਰ 'ਚ ਹੋ ਰਿਹਾ, ਜੋ ਕੁਝ ਬਲੋਚਿਸਤਾਨ 'ਚ ਹੋ ਰਿਹਾ, ਜੋ ਖੈਬਰ ਪਖਤੂਨਖਵਾ 'ਚ ਹੋ ਰਿਹਾ, ਇਹ ਵੇਲਾ ਸੀ ਲੌਂਗ ਮਾਰਚ ਦੇ ਐਲਾਨ ਦਾ। 2 ਮਹੀਨੇ ਇਹਦੇ ਵਿੱਚ ਜਿਹੜਾ ਡਿਲੇ ਕਰਕੇ ਐਲਾਨ ਕੀਤਾ, ਉਹਦੇ ਵਿੱਚ ਹੋ ਸਕਦਾ ਅਫਰੀਦੀ ਸਾਹਿਬ ਕੋਲ ਕੋਈ ਐਸਾ ਮਾਮਲਾ ਹੋਵੇ ਜਿਹਦਾ ਸਾਨੂੰ ਪਤਾ ਨਾ ਹੋਵੇ, ਲੇਕਿਨ ਲੱਗਦਾ ਇਹ ਹੈ ਮੇਰੇ ਤਜਜ਼ੀਏ ਦੇ ਮੁਤਾਬਕ ਇਹ ਐਲਾਨ ਜਿਹੜਾ ਇਹ ਕੋਈ ਸੂਦਮੰਦ ਨਹੀਂ ਹੋਏਗਾ, ਬੜਾ ਕੋਈ ਅਕਲਮੰਦੀ ਦੀ ਗੱਲ ਨਹੀਂ ਹੈ, ਕਿਉਂਕਿ 2 ਮਹੀਨਿਆਂ 'ਚ ਜਰਨੈਲਾਂ ਨੂੰ ਬੜਾ ਮੌਕਾ ਦੇ ਦੇਣਗੇ ਵੀ ਉਹ ਕਸ਼ਮੀਰ ਵਾਲੇ ਮਾਮਲੇ ਨੂੰ ਪਹਿਲਾਂ ਸਾਂਭ ਲੈਣ ਤੇ ਫਿਰ ਲੱਠ ਜਿਹੜੀ ਹੈ ਉਹ PTI ਵਾਲੇ ਪਾਸੇ ਨੂੰ ਕੱਢ ਲੈਣ ਤੇ ਫਿਰ ਇਹਨਾਂ ਨੂੰ ਡੰਡਾ ਫੇਰਨ ਦੋਹਰੇ ਜਿਸ ਤਰ੍ਹਾਂ ਪਹਿਲਾਂ ਇੰਨੀ ਵਾਰੀ ਫਿਰਿਆ। ਖੈਰ, ਇਹ ਤੇ ਉਰਦੂ ਵੀਲੌਗ ਦੇ ਵਿੱਚ ਅਸੀਂ ਬੜੀ ਤਫਸੀਲ ਨਾਲ ਗੱਲ ਕੀਤੀ ਹੈ। ਅਗਰ ਇਸ ਖਬਰ ਦੇ ਉੱਤੇ ਮਜ਼ੀਦ ਤੁਸੀਂ ਸਾਡਾ ਪੁਆਇੰਟ ਆਫ ਵਿਊ ਲੈਣਾ ਚਾਹੁੰਦੇ ਹੋ ਤਾਂ ਉੱਥੇ ਵੇਖ ਲਓ। ਹੁਣ ਚੱਲਨੇ ਅਗਲੀ ਖਬਰ ਵਾਲੇ ਪਾਸੇ। ਨੂਨ ਲੀਗ ਦਾ ਤੇ ਚੌਧਰੀ ਦਾ ਜਿਹੜਾ ਸੂਬਿਆਂ ਦੇ ਉੱਤੇ ਫੱਡਾ ਛੱਡਾ ਹੈ, ਉੱਥੇ ਅੰਦਰ ਦੀ ਖਬਰ ਤੇ ਹੁਣੇ ਆਈ ਹੈ ਕਿ ਸ਼ਹਿਬਾਜ਼ ਸ਼ਰੀਫ, ਨਵਾਜ਼ ਸ਼ਰੀਫ, ਮਰੀਮ ਨਵਾਜ਼ ਤੇ ਚੌਧਰੀ ਸਾਹਿਬ ਵੱਡੇ ਚੌਧਰੀ ਮੀਨ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ, ਉਹਨਾਂ ਦੀ ਮੁਲਾਕਾਤ ਹੋਈ ਹੈ। ਉਸ ਮੁਲਾਕਾਤ ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਮਾਈ ਬਾਪ ਅਸੀਂ ਕੁੱਟ ਛੁੱਟ ਨਹੀਂ ਖਾਣਾ ਚਾਹੁੰਦੇ। ਮੈਂ ਉਹ ਐਵੇਂ ਰੌਲਾ ਪਾਇਆ ਸੀ ਵੋਟ ਮੁਝੇ ਕਿਉਂ ਨਿਕਾਲਾ, ਹੁਣ ਮੈਂ ਦੋਹਰੇ ਨਹੀਂ ਪਾਉਣਾ ਚਾਹੁੰਦਾ। ਧੀ ਮੇਰੀ ਚੀਫ ਮਿਨਿਸਟਰ ਹੈ, ਤੁਹਾਡੀ ਖਿਦਮਤ ਕਰ ਰਹੀ ਹੈ, ਜਿਸ ਤਰ੍ਹਾਂ ਵੀ ਤੁਸੀਂ ਕਹਿੰਦੇ ਹੋ, ਮਤਲਬ ਜਿਹੜੇ ਥਾਵਾਂ 'ਤੇ ਅਪਾਇੰਟਮੈਂਟ ਕੋਈ ਵੀ ਬੰਦਾ ਲਾਉਣ ਨੂੰ ਕਹਿੰਦੇ ਹੋ ਲਾਈ ਜਾਂਦੀ ਹੈ। ਮਤਲਬ ਹੋਰ ਉਹਨਾਂ ਨੇ ਖਿਦਮਤ ਕੀ ਹਾਂਡੀ ਤੇ ਨਹੀਂ ਪਕਾ ਕੇ ਦੇਣੀ ਨਾ, ਮਤਲਬ ਕਿ ਉਹ ਜਾਂ ਉਹਨਾਂ ਨੇ ਕੋਈ ਹੋਰ ਮੇਰਾ ਮਤਲਬ ਹੈ ਕਿ ਖਿਦਮਤ ਕੋ ਪੈਸੇ ਤੇ ਨਹੀਂ ਦੇਣੇ ਉਹਨਾਂ ਨੂੰ। ਬਾਹਰ ਲੋਕ ਕਹਿੰਦੇ ਨੇ ਵੀ ਧੀ ਸਾਡੀ ਉੱਥੇ ਬੈਠੀ ਉਹ ਤੁਹਾਡੀ ਖਿਦਮਤ ਕਰ ਰਹੀ ਹੈ ਪੂਰੀ ਤਰ੍ਹਾਂ, ਭਰਾ ਮੇਰਾ ਵੀ ਤੁਹਾਡਾ ਤਾਬੇਦਾਰ ਹੈ ਪੂਰਾ। ਤੇ ਅਸੀਂ ਤੇ ਜਨਾਬ ਨਾਲ ਕੋਈ ਐਸਾ ਕੰਮ ਨਹੀਂ ਕੀਤਾ, ਸੂਬੇ ਸਾਬੇ ਬਣਾਉਣੇ ਨੇ ਬਣਾ ਲਓ, ਜੋ ਦਿਲ ਕਰਦਾ ਕਰ ਲਓ, ਲੇਕਿਨ ਸਾਨੂੰ ਰੋਲੋ ਨਾ ਆਵਾਮ ਦੇ ਵਿੱਚ, ਤਾਂ ਕੋਈ ਸਾਡੀ ਝੂਠੀ ਸੱਚੀ ਇੱਜ਼ਤ ਰਹਿਣ ਦਿਓ ਤੇ ਨਕਵੀ ਸਾਹਿਬ ਨੂੰ ਕਹੋ ਬਿਆਨ ਦੇ ਦਿਓ। ਇਸ ਮੁਲਾਕਾਤ ਤੋਂ ਬਾਅਦ ਨਕਵੀ ਸਾਹਿਬ ਵੀ ਮੈਦਾਨ 'ਚ ਆਏ ਨੇ ਤੇ ਉਹਨਾਂ ਨੇ ਬਿਆਨ ਦਿੱਤਾ। ਉਹਨਾਂ ਕੀ ਆਖਿਆ? ਉਹਨਾਂ ਆਖਿਆ ਜੀ ਕਿ ਮੈਂ ਕੋਈ ਇਹ ਤਾਂ ਨਹੀਂ ਸੀ ਕਿਹਾ ਵੀ ਵਜ਼ੀਰ ਆਜ਼ਮ ਗਲਤ ਕੰਮ ਨਹੀਂ ਕਰਦਾ, ਸਿਸਟਮ ਉਹਨਾਂ ਕਿਹਾ ਵਾਕਈ ਤਬਾਹ ਹੈ, ਲੇਕਿਨ ਵਜ਼ੀਰ ਆਜ਼ਮ ਤਾਂ ਬਹੁਤ ਕੰਮ ਕਰ ਰਿਹਾ ਹੈ, ਲੇਕਿਨ ਉਹਦਾ ਕੋਈ ਫਾयदा नहीं हो रहा। ਕੀ ਕਿਹਾ नकवी साहब ने, सुन लो। आपने जो उसी बयान दिया था कि निज़ाम तबाह हो गया और फिर उसके बाद अब ये बातें चल रही हैं कि आपने हुकूमत को प्रॉपर चार्जशीट कर दी। पहली बात यह है कि मैं बिल्कुल आज भी कायम हूँ, निज़ाम बिल्कुल तबाह हुआ है, लेकिन मैंने वो निज़ाम 80 साल का तबाह होने का कहा और मैं आज भी समझता हूँ कि ये 80 साल से जो निज़ाम है वो तबाह है। बिकॉज अदरवाइज अगर निज़ाम चल रहा तो हम कहाँ से कहाँ पहुँच जाते हैं। मैंने गवर्नमेंट को बिल्कुल चार्जशीट नहीं किया, मैं गवर्नमेंट का हिस्सा, मैं अपने आप को बिल्कुल चार्जशीट नहीं करूँगा। बात यह है कि अगर आपके पास प्राइम मिनिस्टर है जो 14-16 घंटे काम करते हैं और ये बेहतर हो जाए चीज़ें तो 1000 गुना बेहतर रिजल्ट आएगा। ਸੁਣ ਲਿਆ ਜੀ। ਇਹ ਜਨਾਬ ਹੁਣ ਨਵਾਜ਼ ਸ਼ਰੀਫ ਸਾਹਿਬ ਨੇ ਟਾਕੀ ਲਵਾਈ ਹੈ। ਕੀ ਲਵਾਈ ਹੈ? ਟਾਕੀ ਲਵਾਈ ਹੈ ਆਪਣੇ ਆਪ ਨੂੰ, ਆਪਣੇ ਮਾਮਲਾਤ ਨੂੰ ਟਾਕੀ ਲਵਾਈ ਹੈ ਕਿ ਸਾਂਭਿਆ ਜਾਏ ਕੰਮ। ਉਹਨਾਂ ਨੇ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਅੱਗੋਂ ਜਨਾਬ ਇਹ ਕੰਮ ਤੇ ਹੋ ਗਿਆ। ਅੱਗੋਂ ਅਜ਼ਮਾ ਬੁਖਾਰੀ ਸਾਹਿਬਾ ਜਿਹੜੀਆਂ ਨੇ ਉਹਨਾਂ ਨੂੰ ਜ਼ਰਾ ਥੋੜ੍ਹੀ ਜਿਹੀ ਹਲਕੀ ਢੋਲਕੀ ਦੇ ਉੱਤੇ ਉਹਨਾਂ ਨੂੰ ਕਿਹਾ ਵੀ ਹਲਕੇ ਸਾਜ਼ ਦੇ ਉੱਤੇ ਤੁਸੀਂ ਆਪਣਾ ਸੁਰ ਬਖੇਰ ਸਕਦੇ ਹੋ। ਉਹ ਚੌਧਰੀ ਵਾਲੇ ਪਾਸੇ ਤੇ ਨਹੀਂ ਆਉਂਦੇ, ਮੋਹਸਨ ਨਕਵੀ ਵਾਲੇ ਪਾਸੇ ਵੀ ਨਹੀਂ ਆਉਂਦੇ। ਉਹ ਆਉਂਦੇ ਨਾ ਵੀ ਡਿੱਗਿਆ ਖੋਤੇ ਤੋਂ ਗੁੱਸਾ ਕਮਾਰ 'ਤੇ। ਉਹ ਆਪਣਾ ਕਸੂਰ ਆਪਣਾ ਪੂਰਾ ਗੁੱਸਾ ਕੱਢ ਰਹੇ ਨੇ ਅਲੀਮ ਖਾਨ ਦੇ ਉੱਤੇ। ਆਹੋ, ਉਹਨਾਂ ਨੇ ਤੋਪਾਂ ਜਿਹੜੀਆਂ ਨੇ ਅਜ਼ਮਾ ਬੁਖਾਰੀ ਸਾਹਿਬਾ ਨੇ ਅਲੀਮ ਖਾਨ ਨੂੰ ਸਿੱਧੀਆਂ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਹੁਣ ਚੌਧਰੀ ਨੂੰ ਨਵਾਜ਼ ਸ਼ਰੀਫ ਵੋਟ ਪਾਉਣ ਵਾਸਤੇ ਮਾਡਲ ਟਾਊਨ ਤੱਕ ਗਏ। ਲੈ ਜੀ, ਇਹ ਬੀਬੀ ਨਹੀਂ ਨਵਾਜ਼ ਸ਼ਰੀਫ ਨੂੰ ਜੀਣ ਦਿੰਦੀ। ਉਹਦੀ ਵਜ੍ਹਾ ਚੇਤੇ ਕਰੋ, ਅਤਾ ਤਾਰੜ ਕਹਿੰਦਾ ਸੀ ਕਿ ਹੁਣ ਚੌਧਰੀ ਜਿਹੜਾ ਹੈ ਉਹ ਸਮਗਲਰ ਹੈ। ਚੇਤੇ ਹੋਏਗਾ ਨਾ ਤੁਹਾਨੂੰ। ਅਤਾ ਤਾਰੜ ਨੇ ਆਖਿਆ ਸੀ ਕਿ ਨਵਾਜ਼ ਸ਼ਰੀਫ ਆਪਣਾ ਜਿਹੜਾ ਓਨ ਚੌਧਰੀ ਹੈ ਉਹ ਸਮਗਲਿੰਗ ਕਰਦਾ ਹੈ, ਮਨਸ਼ੀਆਤ ਫਰੋਸ਼ ਹੈ। ਸਮਗਲਿੰਗ ਤੋਂ ਜ਼ਿਆਦਾ ਉਹਨੇ ਕਿਹਾ ਸੀ ਮਨਸ਼ੀਆਤ ਫਰੋਸ਼ ਹੈ, ਮਨਸ਼ੀਆਤ ਵੇਚਦਾ ਹੈ, ਮਤਲਬ ਅਸ਼ਲੀਲ ਹਰਕਤਾਂ ਕਰਦਾ। ਅਸ਼ਲੀਲ ਹੁੰਦੀਆਂ ਨੇ ਗੰਦੀਆਂ। ਉਹ ਇਲਜ਼ਾਮ ਲਾਇਆ ਸੀ ਵੀ ਅਸ਼ਲੀਲ ਕਿਸਮ ਦੀਆਂ ਹਰਕਤਾਂ ਕਰਦਾ ਹੈ। ਅਤੇ ਮੀਆਂ ਸਾਹਿਬ ਨੇ ਪਤਾ ਨਹੀਂ, ਮੀਆਂ ਸਾਹਿਬ ਨੇ ਜ਼ਾਹਿਰ ਵੋਟ ਤਾਂ ਦਿੱਤਾ, ਲੇਕਿਨ ਉਹ ਮੰਨਣ ਨੂੰ ਤਾਂ ਤਿਆਰ ਨਹੀਂ ਨਾ ਮੈਂ ਓਨ ਚੌਧਰੀ ਨੂੰ ਵੋਟ ਦਿੱਤਾ ਹੈ, ਕਿ ਉਹਦੇ ਖਿਲਾਫ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਨੇ। ਇਹ ਬੀਬੀ ਜਿਹੜੀ ਹੈ ਇਹ ਨਵਾਜ਼ ਸ਼ਰੀਫ ਸਾਹਿਬ ਨੂੰ ਜੀਣ ਨਹੀਂ ਦਿੰਦੀ। ਉਹ ਹੁਣ ਬਾਰ-ਬਾਰ ਇਸ ਚੀਜ਼ ਨੂੰ ਸੋਲੀਡੀਫਾਈ ਕਰ ਰਹੀ ਹੈ ਆਵਾਮ ਦੇ ਵਿੱਚ
रिकॉर्ड का हिस्सा बना रही है कि मियाँ साहब ने ऑल द वे सारा सफ़र करके मॉडल टाउन ਦੇ ਵਿੱਚ ਜਾ ਕੇ ओन चौधरी ਨੂੰ वोट पाया। अच्छा चलो अगे सुनो, क्योंकि ओन चौधरी अलीम खान साहब की पार्टी 'ਚ ने ਤੇ ਉਹਨਾਂ ਨੇ ਕਿਹਾ ਕਿ मैं खुद अलीम खान ਨੂੰ वोट पाया। बाजी कहती है भी मैं अलीम खान ਨੂੰ वोट पाया। सदर इस्तेहकाम पार्टी अलीम खान की याददाश्त लगता कमज़ोर हो गई है। अलीम खान ने ज़्यादती की है, उन्होंने मियाँ नवाज शरीफ के बारे इस तरह ਦੀਆਂ ਗੱਲਾਂ नहीं सी करनियां चाहिए। अब वैसे गल तो ठीक है, मियाँ नवाज शरीफ 3 वारी वज़ीर आज़म रहे ने, उन्होंने हर बंदे ने मंदिर का घंटा बनाया, ਜਿਹੜਾ ਆਉਂਦਾ ਉਹ ਵਜਾ ਕੇ ਨਿਕਲ ਜਾਂਦਾ है। नवाज शरीफ साहब ਨੂੰ ਆਪ नहीं समझ आती भी अजकल बनन की डई है, मतलब हर बंदा उन्होंने बेइज्जती करन ਡਿਆ। तो हुण इन्हों ने कहा भी नहीं है अलीम खान ने बड़ी ज्यादती की है, असीं तो वोट भी पाए सी, साडे नाल धक्का, मतलब मिन्नत तरलाई है ना। एक पासे अटैक कर रहे हैं, दूजे पासे चेता करा रहे हैं भी वेख वीर वे हौली वीर वे हौली जरा साडे नाल इन्ना धक्का ना कर, मतलब कि असीं तैनूं वोट पाए ने। हुण अलीम खान साहब का देखते हैं वो की करते हैं, क्योंकि वो भी उन्होंने भी वो शोएब सदीकी साहब ने कहा भी तोपां दा रोके ना वाले पासे रखो। तो ये दोवें पार्टियां आपस खेड रही ने। मोहसिन नकवी साहब के बारे गल नहीं करते, क्योंकि वो कहते हैं सानू मियाँ साहब ने मना कर दिता है, उत्ते गल नहीं करनी, भावें गंदियां गालां कड्ढण सानू, उन्हें कड्डियां तो नहीं गंदियां गालां ना कड्ढणगे, लेकिन मैं मुहावरतन कह रहा भी वो जो मर्जी कहण इन्हों उस पासे नहीं जाना। वैसे छड्डिया उन्होंने इन्हों के पल्ले कख भी नहीं जो कुछ उन्होंने इन्हों कह छड्डिया। अगे चलते हैं जी। बाजी ने एक तस्वीर माशाअल्लाह ट्वीट की है, तस्वीर की है जिन्हों जराफे जिहड़े हुंदे ने उन्हां दी, और क्या है कि गैस वेयर, ये गैस करो कित्थे है। उन्हें क्या उन्हें क्या है, ये अफ्रीका नहीं है, ये अफ्रीका दी नहीं मैं तुहानूं तस्वीर दिखा रही। बाजी दसना चाह रही कि मैं जराफे ले आई हाँ पाकिस्तान, तो जराफे खा पी रहे ने। बाजी दस रही है भी मैं हुण जराफे भी लाई। बाजी के शौक तुहानूं पता नवाबी ने, सारे उतले शौक ने बाजी के। 3.5 लाख की जुत्ती पाउंदी है बाजी, इस तरह ही कपड़े, इस तरह ही घड़ियाँ। कहिंदी है भी मैं खानदानी अमीर है, लेकिन टीवी ते कहिंदी मेरी लंदन ते की पाकिस्तान च भी कोई प्रॉपर्टी नहीं। तो भा सफदर तो सादा बंदा, उहदे कोल तो पैसे कोई नहीं। हुण पता नहीं बाजी ने कीता की है, किहड़ा बाजी को ऐसा फार्मूला है जित्थों बाजी ने सारे पैसे बनाए ने, कित्थों किहड़े खूह चों कड्ढे ने बाजी ने। किहड़ा बाजी कोल तेल वाला खूह है जिथे बाजी दिन रात जिहड़ा वो जनाब वो बोका थले सुटदी है, उत्थों तेल भर के बाहर कढ़ लैंदी है, बोका सुटदी है, तेल भर के बाहर कढ़ लैंदी है। मैनू नहीं पता तेल बाजी कित्थों कढ़न रही है। बहरहाल बाजी ने हुण जनाब ये तो तुहाडे खर्चे दे ने, जराफे ज़ाहिर है तुहाडे पैसिਆਂ ਦੇ, टैक्स वाले पैसिਆਂ ਦੇ। हुण ਇਹਦਾ जवाब बजाए असी दईए कि इत्थे की होया, ਇਹ 2-3 तुहाडे सामने अगलियां खबरां रखदे ने, तो तुहानूं आपे पता लग जाएगा भी ये जराफियां दी पाकिस्तान च लोड़ है या किसी होर शै दी लोड़ है। सुन लेना जरा। सब तो पहले तो लाहौर के मियो हस्पताल दे विच मरीज़ां लई बैड नहीं, सिफारिश तो बगैर काम नहीं बनता। 12,000 का इंजैक्शन उन्होंने मैनू कहा भी बाहरों लैके आओ। की आखदा जवान सुनो। मियो अस्पताल में मरीज है आपका या खुद चेकअप करवाना है? भाई मेरा मरीज है, वो दाखिल है कैंसर वार्ड में। मियो कैंसर वार्ड दे विच? जी जी। कितों दा दाखिल है? ये सर हमें इलाज करते को 5 माह हो गए हैं। 5 महीने से दाखिल है? कीमो लग रही है। मुसलसल यहीं पर है आप? जी। ये आते हैं चले जाते हैं? आते हैं 7-8 दिन रखते हैं फिर चले जाते ठीक हैं। है। इलाज अच्छा हो रहा है, कीमो फ्री लगा रहे हैं। कोई एक आधा इंजेक्शन कोई लेना पड़ जाता है बाहर से। वो कितने का होता है? वो मुख्तलिफ है, कोई कुछ 5-6 इंजेक्शन 12,000 के भी आते हैं, कोई 5,000 का भी आता है बाहर से। कोई हाँ, पूछने लेकिन वाला? सिफारिश वगैरह तो करवानी पड़ती है। आपने भी सिफारिश करवाई थी? जी जी, बेड नहीं दे रहे थे तो मैंने सिफारिश करवाई है, हेड को कॉल कराई है कहीं से, अब्बास कोकर को, फिर जाके बेड में प्रोफेसर अब्बास कोकर साहब है हेड ऑफ हाँ डिपार्टमेंट। जी, बस उसकी वजह से कोई मसला मसाइल बन जाता है। सिफारिश वगैरह तो डालनी पड़ती है। सुन लिया जी, ए जी हैल्थ का हॉस्पिटल का हिसाब। इमरान खान ने इन्हां माड़ियां बंदियां नूं, हर बंदे नूं 10 लाख रुपये का हैल्थ कार्ड दिता सी। बाजी ने आके खोलिया, क्यों? ਇਹ ਜਰਾਫਿਆਂ ਨੂੰ ਵੀ ਤਾਂ ਲਿਆਉਣਾ ਸੀ ਨਾ। ਅੱਗੇ ਚੱਲਦੇ ਹਾਂ। 2.5 ਮਾਹ ਤੋਂ ਘਰ ਨਹੀਂ ਗਿਆ। ਮਾਲਕ ਮਕਾਨ ਕਿਰਾਏ ਦੇ ਪੈਸੇ ਮੰਗਦਾ, ਮੇਰੇ ਕੋਲ ਪੈਸੇ ਨਹੀਂ। ਕਦੀ ਖਾਣਾ ਮਿਲ ਜਾਂਦਾ, ਕਦੀ ਖਾ ਲੈਂਦਾ। ਰੇਹੜੀ ਮੇਰੀ ਲੈ ਗਏ ਨੇ, ਹੁਣ ਵਾਪਸੀ ਦਾ ਕੋਈ ਚੱਕਰ ਨਹੀਂ। 2 ਬਲਬ ਜਲਦੇ ਨੇ ਤੇ 12,000 ਬਿੱਲ ਆਉਂਦਾ, ਕਿੱਥੋਂ ਦਿਆਂ? ਇਹ ਜਿਹਦੇ ਪੈਸਿਆਂ ਨਾਲ ਜਰਾਫੇ ਲੈ ਕੇ ਆਇਓ ਨਾ, ਜਰਾਫੇ ਲੈ ਕੇ ਆਇਓ ਜਿਹਦੇ ਪੈਸਿਆਂ ਨਾਲ, ਉਹ ਇਹ ਕਹਿੰਦਾ। ਸੁਣੋ ਕੀ ਕਹਿੰਦਾ। कौन कितने चले गए? वो दारू ले गए, दोबारा वापस नहीं देते। वापस नहीं देना। कितने बच्चे हैं माशाल्लाह? बच्चे मेरे नहीं, लेकिन मेरी माशाल्लाह अम्मी है और एक नानी है मेरी, उसकी उम्र मेरे ख्याल में 95 और या 100 के करीब है। तो गुजारा नहीं हो रहा? नहीं। क्या कमाइए? किस रेडी किस चीज की लगाते थे? फल की लगाते थे। अच्छा, फ्रूट। हाँ जी, जान मंदिर मशहूर है, वहाँ पे लगाते थे। अब वो ले गए हैं। अब 2 महीने हो गए ले गए, कोई चक्कर नहीं है। होटलों में भी काम करते हैं, 7-8 रुपये जारी देते हैं। उसके बाद अब बिजली का बिल आ गया, 2 बल्ब जलते हैं छोटे छोटे गाँव में, उसका बिल इन्होंने भेजा 12,000 रुपया। अच्छा, 12,000 रुपया बिल आ गया, और ऊपर से हमने किराया भी देना मकान मालिक को,
और मेरे पास कार ही गया घर की। वो कहते हैं कि जी घर का किराया देना है, तो मालिक मकान गुस्से हो रहा था, तो मैंने कहा था कि जी आप पैसे करें, मेरे पास अभी कुछ औलाद नहीं। अच्छा, तो जब पैसे आएंगे मैं दे दूंगा। तो मैं तो घर भी नहीं जा रहा। घर भी नहीं जा रहे? नहीं। क्यों, कितने दिन हो गए घर नहीं गए? अभी तो मुझे रेडी जब लगाई थी उस वक्त 2 महीने, अभी तो नहीं जा रहा। कभी आता है 2-3 हज़ार बन जाता है, भेज देता हूँ घर। वो भी से कितने दिनों से घर नहीं जा रहे? अभी मुझे 2-2.5 महीने हो गए। 2-2.5 महीने हो गए घर ही नहीं जा रहे? नहीं जा रहे। किराया ना देना पड़े? हाँ जी। तो कहाँ सोते कहाँ फिर? क्या बाहर फुटपाथ पे। तो रोटी पानी गुजारा? की बस कभी मिल जाती है, कभी खा लेते हैं, कभी नहीं है। अगर आपको जगह भी देखनी है, मैं जगह भी दिखा देता हूँ जहाँ पे मैं सोता हूँ। ਸੁਣ ਲਿਆ ਜੇ, ਇਹ ਸੂਰਤ ਹਾਲ ਹੈ। ਅੱਗੇ ਤੁਰ ਪਵੋ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੀ ਰੱਖਨੇ ਹੈ ਕਿ ਇਹ ਇੱਕ ਪਟਵਾਰੀ ਸਾਹਿਬ ਨੇ ਆਪ ਬਕਲਮ ਖੁਦ ਇਹ ਆਂਦੇ ਨੇ ਵੀ ਮੈਂ ਸਾਰੀ ਉਮਰ ਨੂਨ ਲੀਗ ਨੂੰ ਵੋਟ ਦਿੱਤੇ ਤੇ ਹੁਣ ਸਾਡੇ ਪੱਲੇ ਕੁਛ ਨਹੀਂ ਰਹਿ ਗਿਆ। ਉਹ ਮੇਰਾ ਖਿਆਲ ਇਹ ਜ਼ਰਾਫਿਆਂ ਦੀ ਵੈਸੇ ਵੀਡੀਓ ਤੋਂ ਪਹਿਲਾਂ ਇਹਨਾਂ ਦੀ ਵੀਡੀਓ ਆਈ ਸੀ ਮਾਰਕੀਟ 'ਚ। ਹੁਣ ਸ਼ਾਇਦ ਵਿਚਾਰੇ ਹੋਰ ਤੰਗ ਹੋ ਕੇ ਵੀਡੀਓ ਰਿਕਾਰਡ ਕਰਵਾਉਣ। ਲੇਕਿਨ ਜ਼ਰਾ ਵੇਖ ਲਓ ਵੀ ਪਟਵਾਰੀ ਸਾਹਿਬ ਨੇ ਆਖਿਆ ਕੀ ਹੈ, ਸੁਣੋ। जनाब मुस्लिम लीग नून ਨੂੰ ਜਿਹੜਾ ਵੀ ਬੰਦਾ ਇਸ ਟਾਈਮ ਧੱਕਾ ਤੁੱਕਾ ਲਾ ਕੇ ਚਲਾ ਰਿਹਾ, ਉਹ ਮੀਆਂ ਨਵਾਜ਼ ਸ਼ਰੀਫ ਹੈ ਜਾਂ ਮੀਆਂ ਸ਼ਬਾਜ਼ ਸ਼ਰੀਫ ਹੈ ਜਾਂ ਮਰੀਮ ਨਵਾਜ਼ ਹੈ ਜਾਂ ਕੋਈ ਹੋਰ ਹੈ। ਮੀਆਂ ਸਾਹਿਬ ਅੱਜ ਤੋਂ ਨਹੀਂ, ਜਦੋਂ ਦਾ ਮੇਰਾ ਵੋਟ ਬਣਿਆ, ਮੇਰਾ ਖਿਆਲ ਹੈ ਉਨੀ ਦੇਰ ਤੁਹਾਨੂੰ ਸਿਆਸਤ 'ਚ ਆਏ ਹੋਈ ਹੈ। ਖਾਲਸ ਤਰੀਨ ਦਿਲੋਂ ਕੋਸ਼ਿਸ਼ ਕਰਕੇ ਨੂਨ ਲੀਗ ਨੂੰ ਸਪੋਰਟ ਕੀਤਾ ਹੈ ਔਰ ਹਰ ਬੰਦੇ ਨਾਲ ਆਪਣੇ ਦੋਸਤਾਂ ਨਾਲ ਲੜਾਈਆਂ ਲਈਆਂ ਨੇ, ਆਪਣੇ ਯਾਰਾਂ ਨਾਲ ਲੜਾਈਆਂ ਲਈਆਂ ਨੇ, ਮਹੱਲੇਦਾਰਾਂ ਨਾਲ ਲੜਾਈਆਂ ਲਈਆਂ ਨੇ। ਮਾਰਕੀਟ ਦੇ ਵਿੱਚ ਜਿੱਥੇ ਜਿੱਥੇ ਸਮਾਨ ਲੈਣ ਜਾਈਦਾ ਸੀ ਉੱਥੇ ਕੋਈ PTI ਦਾ ਸਪੋਰਟਰ ਹੁੰਦਾ ਸੀ, ਕੋਈ ਪੀਪਲ ਪਾਰਟੀ ਦਾ ਹੁੰਦਾ ਸੀ। ਹਰ ਬੰਦੇ ਨਾਲ ਜ਼ਾਤੀ ਤੌਰ 'ਤੇ ਗਾਲਾਂ ਖਾਧੀਆਂ ਨੇ ਔਰ ਉਹਨਾਂ ਨੂੰ ਕੱਢਦੇ ਰਹੇ, ਆਪਣੇ ਆਪ ਨੂੰ ਬੁਰਾ ਭਲਾ ਕਹਾਇਆ ਔਰ ਉਹਨਾਂ ਨੂੰ ਵੀ ਕਹਿੰਦੇ ਰਹੇ। ਮੀਆਂ ਨਵਾਜ਼ ਸ਼ਰੀਫ ਸਾਹਿਬ, ਤੁਹਾਨੂੰ ਸ਼ਾਇਦ ਕਿਸੇ ਚੀਜ਼ ਦਾ ਅਹਿਸਾਸ ਨਹੀਂ ਹੈਗਾ ਕਿ ਅਸੀਂ ਆਵਾਮ ਦੇ ਵੋਟਾਂ ਨਾਲ ਅਗਲੀ ਦਫਾ ਆਉਣਾ ਹੈ ਜਾਂ ਅਸੀਂ ਕਿਸੇ ਦੀ ਉਂਗਲੀ ਫੜ ਕੇ ਆਉਣਾ ਹੈ। ਇਹ ਤੁਹਾਡਾ ਜ਼ਮੀਰ ਹੈ, ਤੁਹਾਨੂੰ ਪਤਾ ਹੈ ਤੁਸੀਂ ਕੀ ਕਰਨਾ ਹੈ। ਮਗਰ ਜੋ ਹੁਣ ਤੁਸੀਂ ਹਾਲਾਤ ਬਣਾ ਛੱਡੇ ਨੇ, ਇਹਨਾਂ ਹਾਲਾਤਾਂ ਤੋਂ ਬਾਅਦ ਅਗਰ ਤੁਸੀਂ ਮਸਕੀਨ ਜਾਂ ਮੂੰਹ ਬਣਾ ਕੇ ਕਹੋ ਕਿ ਮੁਝੇ ਕਿਉਂ ਨਿਕਾਲਾ, ਤੇ ਜਨਾਬ ਇਹ ਗੱਲ ਜੱਚਦੀ ਨਹੀਂ ਜੇ। ਤੁਹਾਨੂੰ ਯਕੀਨ ਮੰਨੋ ਕਿ ਅਗਰ ਪਾਕਿਸਤਾਨ ਦੀ ਆਵਾਮ ਟੱਟਲ ਨਾ ਹੁੰਦੀ, ਅਪਾਹਜ ਨਾ ਹੁੰਦੀ, ਲੂਲੀ ਨਾ ਹੁੰਦੀ, ਲੰਗੜੀ ਨਾ ਹੁੰਦੀ, ਹੇਜੜੀ ਨਾ ਹੁੰਦੀ, ਤੇ ਯਕੀਨ ਮੰਨੋ ਇਸ ਟਾਈਮ ਤੁਸੀਂ ਜੱਦੇ ਦੀ ਪਰਵਾਜ਼ ਫੜ ਲੈਣੀ ਸੀ। ਮਹਿੰਗਾਈ ਨੇ ਬਹੁਤ ਬੁਰਾ ਅਸਰ ਕਰ ਛੱਡਿਆ ਜੇ, ਬਹੁਤ ਬੁਰਾ ਅਸਰ ਕਰ ਛੱਡਿਆ ਜੇ। ਸੁਣ ਲਿਆ ਜੀ, ਇੱਕ ਮਜਬੂਰ ਪਟਵਾਰੀ ਹੈ ਜਿਹਨੇ ਆਪਣੀ ਵੀਡੀਓ ਜਾਰੀ ਕੀਤੀ ਵੀ ਮੀਆਂ ਸਾਹਿਬ ਸਾਡੀ ਤੁਸੀਂ ਧੱਸ ਕੱਢ ਛੱਡੀ, ਸਾਡੇ ਪੱਲੇ ਤੁਸੀਂ ਕੋਈ ਸ਼ੈ ਨਹੀਂ ਛੱਡੀ, ਉਹਨਾਂ ਨੇ ਕਿਹਾ। ਅੱਗੇ ਚਲੀਏ ਜੀ। ਹੁਣ ਇੱਕ ਪਾਸੇ ਤੇ ਜ਼ਰਾਫੇ ਲਿਆਉਂਦੀ ਹੈ ਬਾਜੀ, ਦੂਜੇ ਪਾਸੇ ਜਿਹੜੀ ਖਲਕ ਤੇ ਖੁਦਾ, ਇਹਨਾਂ ਦੇ ਆਪਣੇ ਬੰਦੇ ਮਜਬੂਰ ਪਟਵਾਰੀ, ਉਹ ਕਹਿੰਦੇ ਨੇ ਵੀ ਮਰ ਗਏ, ਲੁੱਟੇ ਗਏ, ਸਾਡਾ ਕੁਝ ਕਰ ਲਓ, ਸਾਡੇ ਪੱਲੇ ਕੁਝ ਨਹੀਂ ਰਹਿ ਗਿਆ, ਸਾਡੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ। ਲੇਕਿਨ ਬਾਜੀ ਦੀਆਂ ਖੇਡਾਂ ਕੀ ਨੇ? ਕਦੀ ਬਾਜੀ ਪੁਲਿਸ ਦੀ ਵਰਦੀ UK ਵਾਲੀ ਬਣਾ ਦਿੰਦੀ, ਇੰਗਲੈਂਡ ਵਾਲੀ। ਕਦੀ ਬਾਜੀ ਜਿਹੜੀ ਹੈ ਉਹ ਕਹਿੰਦੀ ਹੈ ਵੀ ਮੈਨੂੰ ਜ਼ਰਾਫੇ ਚਾਹੀਦੇ ਨੇ, ਕਦੀ 1300 ਕਰੋੜ ਦਾ ਜਹਾਜ਼ ਚਾਹੀਦਾ ਹੈ। ਅੱਗੋਂ ਮਰੀਮ ਔਰੰਗਜ਼ੇਬ ਖਾਦਮਾ ਜਿਹੜੀ ਕਹਿੰਦੀ ਹਾਂ ਖਰੀਦਿਆ, ਤੇ ਫਿਰ ਤੁਹਾਨੂੰ ਕੀ ਹੈ ਬਈ? ਮਤਲਬ ਡਿਸਕਨੈਕਟ ਹੈ। ਬਾਜੀ ਨੂੰ ਪਤਾ ਕੋਈ ਨਹੀਂ ਵੀ ਉਹ ਕਿੱਥੋਂ ਦੀ ਵਜ਼ੀਰ ਆਲਾ ਹੈ। ਕਿਤੇ ਬਾਜੀ ਨੂੰ ਗਲਤੀ ਲੱਗ ਗਈ ਹੈ, ਮੇਰਾ ਖਿਆਲ ਕਿ ਉਹ ਸਵਿਟਜ਼ਰਲੈਂਡ ਦੇ ਕਿਸੇ ਸੂਬੇ ਦੀ ਵਜ਼ੀਰ ਆਲਾ ਹੈ। ਬਹਰਹਾਲ ਚਲੋ, ਇਹ ਤਾਂ ਹੁਣ ਤੁਸੀਂ ਪੂਰੀ ਕਰਨੀ ਹੈ, ਗਲਤੀ ਅਸੀਂ ਕੀ ਕਹਿ ਸਕਦੇ ਹਾਂ। ਅੱਗੇ ਦੋ ਖਬਰਾਂ ਨੇ, ਉਹਨਾਂ ਦਾ ਆਪਸ 'ਚ ਕੋਈ ਕਨੈਕਸ਼ਨ ਨਹੀਂ। ਇੱਕ ਖਬਰ ਲੋਧਰਾਂ 'ਚ ਇੱਕ ਕੁੱਤੇ ਦੇ ਉੱਤੇ ਪਰਚਾ ਦਰਜ ਹੋਇਆ ਉਹ, ਤੇ ਦੂਜੀ ਖਬਰ ਖਵਾਜਾ ਆਸਿਫ ਸਾਹਿਬ ਸਾਡੇ ਬੜੇ ਮੁਹਤਰਮ, ਤੁਹਾਨੂੰ ਪਤਾ ਵਜ਼ੀਰ ਦਿਫਾ ਨੇ। ਇਹ ਦੋ ਖਬਰਾਂ ਨੇ, ਇਕੱਠੀਆਂ ਕਰਾਂਗੇ, ਲੇਕਿਨ ਇਹਨਾਂ ਖਬਰਾਂ ਦਾ ਆਪੋ 'ਚ ਕੋਈ ਤਾਲੁਕ ਨਹੀਂ, ਇਹ ਮੈਂ ਪਹਿਲਾਂ ਦੱਸ ਦਿਆਂ। ਨੋਰਮਲੀ ਤੁਹਾਨੂੰ ਪਤਾ ਹੈ ਵੀ ਕੁੱਤਾ ਕਿਸੇ ਨੂੰ ਪੈ ਜਾਏ ਤੇ ਉਹਦੇ ਮਾਲਕ ਤੇ ਪਰਚਾ ਦਰਜ ਕਰਦੇ ਨੇ ਜਾਂ ਦਰਖਾਸਤ ਦਿੰਦੇ ਨੇ ਜਾਂ ਕਾਰਵਾਈ ਹੁੰਦੀ ਹੈ। ਇਹ ਕਰੋੜ ਪੱਕਾ ਦੇ ਵਿੱਚ 3 ਸ਼ਹਿਰੀਆਂ ਨੂੰ ਜ਼ਖਮੀ ਕਰਨ ਵਾਲੇ ਨਾਮਾਲੂਮ ਕੁੱਤੇ ਦੇ ਖਿਲਾਫ ਮੁਕੱਦਮਾ ਦਰਜ ਕਰਤਾ। ਹਾਂਜੀ, ਉਹਨਾਂ ਕੁੱਤੇ ਦੇ ਖਿਲਾਫ ਹੀ ਮੁਕੱਦਮਾ ਦਰਜ ਕਰ ਦਿੱਤਾ। ਕੁੱਤੀ ਹੋਇਆ ਸਿਸਟਮ ਪੂਰਾ। ਉਹ ਪੁਲਿਸ ਵਾਲਿਆਂ ਨੇ ਫੜ ਕੇ ਕੁੱਤੇ ਦੇ ਖਿਲਾਫ ਹੀ ਮੁਕੱਦਮਾ ਦਰਜ ਕਰ ਦਿੱਤਾ ਪੈਸੇ ਲੈ ਕੇ। ਹੁਣ ਸੋਚੋ, ਕੁੱਤੇ ਨੂੰ ਗ੍ਰਿਫਤਾਰ ਕਰਨਗੇ, ਹੱਥ ਕੜੀਆਂ ਲਾਉਣਗੇ, ਫਿਰ ਉਹਦੀ ਸ਼ਨਾਖਤ ਪਰੇਡ ਹੋਏਗੀ, ਫਿਰ ਉਹਨੂੰ ਜਨਾਬ ਬਖਸ਼ੀਖਾਨੇ ਲੈ ਕੇ ਆਪਣਾ ਪਹਿਲਾਂ ਅਦਾਲਤ ਪੇਸ਼ ਕਰਨਗੇ, ਫਿਰ ਜੱਜ ਉਹਦਾ ਰਿਮਾਂਡ ਦੇਵੇਗਾ, ਫਿਰ ਇਹ ਕੁੱਟਣਗੇ ਕੁੱਤੇ ਨੂੰ ਉਲਟਾ ਲਟਕਾ ਕੇ, ਜਿਵੇਂ ਬੰਦਿਆਂ ਨੂੰ ਕੁੱਟਦੇ ਨੇ। ਉਹਦੇ ਕੋਲੋਂ ਇਕਬਾਲੇ ਜੁਰਮ ਕਰਵਾਉਣਗੇ, ਫਿਰ ਰਿਕਵਰੀ ਵੀ ਕਰਵਾਉਣਗੇ ਜਿਹੜੀ ਕਰਦੇ ਹੁੰਦੇ ਨੇ ਮਾਲ ਮਸਰੂਕਾ, ਉਹ ਲੈ ਕੇ ਅਦਾਲਤ 'ਚ ਪੇਸ਼ ਕਰਨਗੇ, ਫਿਰ ਅਦਾਲਤ ਉਹਨੂੰ ਜੁਡੀਸ਼ਲ ਕਰੇਗਾ, ਫਿਰ ਉਹ ਵਿਚਾਰਾ ਹਰ 15 ਦਿਨਾਂ ਬਾਅਦ ਅਦਾਲਤ 'ਚ ਪੇਸ਼ ਹੋਣਾ। ਇਹ ਸੋਚੋ ਕੁੱਤੇ ਨਾਲ ਕੀ ਕਰ ਰਹੇ ਨੇ, ਕੁੱਤੇ ਦੇ ਉੱਤੇ ਪਰਚਾ ਦੇ ਦਿੱਤਾ। ਇਹ ਸਿਸਟਮ ਜੇ ਪਾਕਿਸਤਾਨ ਦਾ। ਮੋਹਸਨ ਨਕਵੀ ਨੇ ਬੋਲਿਆ ਤਾਂ ਸੱਚ ਹੀ ਹੈ ਵੀ ਸਿਸਟਮ ਇਹਨਾਂ ਫੇਲ ਕਰ ਦਿੱਤਾ ਸਾਰਾ। ਪਹਿਲਾਂ ਵੀ ਪਾਕਿਸਤਾਨ 'ਚ ਕੋਈ ਦੁੱਧ ਤੇ ਸ਼ਹਿਦ ਦੀਆਂ ਨਹਿਰਾਂ ਨਹੀਂ ਸੀ ਬਹਿੰਦੀਆਂ, ਪਰ ਕੋਈ ਨਾ ਕੋਈ ਮਾੜਾ ਚੰਗਾ ਗੁਜ਼ਾਰਾ ਹੋਣ ਡਿਆ ਸੀ। ਇਹਨਾਂ ਨੇ ਮੁਕੰਮਲ ਹੀ ਤਬਾਹੀ ਕਰ ਦਿੱਤੀ, ਫੱਟਰ ਕਰ ਦਿੱਤਾ ਕੰਮ ਨੂੰ। ਅੱਗੇ ਚੱਲਨੇ ਜੀ, ਅਗਲੀ ਖਬਰ ਲੈ ਲਓ। 1 ਕਰੋੜ ਪੱਕਾ ਦੀ ਤੁਹਾਨੂੰ ਦੱਸ ਦਿੱਤੀ, ਤੇ ਉਹਦਾ ਦੱਸਿਆ, ਉਹਦਾ ਹੁਣ ਤਰੀਕਾ, ਉਹਦਾ ਨਾਂ ਸ਼ਾਹ ਇਹਨਾਂ ਨੂੰ ਪਤਾ ਨਹੀਂ ਸੀ ਵੀ ਕੁੱਤੇ ਦਾ ਨਾਂ ਕੀ ਹੈ। ਕੱਦ ਸ਼ੱਦ ਵੀ ਪੂਰਾ ਪਤਾ ਨਹੀਂ ਸੀ, ਤਾਲੀਮ ਵੀ ਪਤਾ ਨਹੀਂ ਸੀ, ਸ਼ਨਾਖਤੀ ਕਾਰਡ ਨੰਬਰ ਵੀ ਇਹਨਾਂ ਨੂੰ ਪਤਾ ਨਹੀਂ ਸੀ। ਬਸ ਇਹ ਪਤਾ ਸੀ ਕਿ ਦਰਖਾਸਤ ਗੁਜ਼ਾਰ ਅਬਦੁਲ ਸਤਾਰ ਨੇ ਥਾਣਾ ਕਰੋੜ ਪੱਕਾ ਦੀ ਦਰਖਾਸਤ ਦਿੱਤੀ ਹੈ ਕਿ 29 ਜੁਲਾਈ ਦੀ ਸ਼ਾਮ 4 ਵਜੇ 4 ਤੋਂ 5 ਵਜੇ ਦਰਮਿਆਨ ਘਰ ਤੋਂ ਨਾਮਾਲੂਮ ਸੁਰਖ ਰੰਗ ਦੇ ਕੁੱਤੇ ਨੇ
ਉੱਥੇ ਮੌਜੂਦ ਸੀ ਜਿਹਨੇ ਮੈਨੂੰ ਵੱਢਿਆ, ਉਹ ਜਨਾਬ ਸੁਰਖ ਰੰਗ ਦੇ ਕੁੱਤੇ ਦੇ ਉੱਤੇ ਹੁਣ FIR ਦਰਜ ਹੋ ਗਈ ਹੈ। ਅੱਗੇ ਚਲੀਏ ਜੀ। ख्वाजा आसिफ साहब की अगली खबर है, कुत्ते तो बाद है जी है तुहानू करोड़ पक्का की खबर दी, उस तो बाद ख्वाजा आसिफ साहब की खबर है। उन्होंने कहा जी मियाँ शहबाज शरीफ की गुड बुक्स के हुण ख्वाजा आसिफ नहीं है। नवाज शरीफ के नाल उन्हों का पुराना रिश्ता जो निभाने की कोशिश कर रहे हैं। जेदा जी की खबर है, जावेद चौधरी साहब की। उतली कुत्ते वाली खबर उन्होंने नहीं सी, ये खबर उन्होंने है। इसलिए वो कहते हैं कि नवाज शरीफ साहब तलक निभाने की कोशिश कर रहे हैं, लेकिन गहरी दोस्ती उत्थे भी खत्म हो गई है। स्टैबलिशमेंट ही ख्वाजा साहब को कोई खास इज्जत नहीं दिंदी, मतलब जरनैल जोड़े ने, तो वो हुण उन्हां दी किल्ली किसी वेले भी गिरन वाली है। मतलब ख्वाजा साहब जिहड़े ने किसी वेले भी फारग होने वाले ने। ये जेदा जी की खबर है, साडी नहीं। जेदा जी ने ये अंदरों जी करके जिहड़ी है ना वो करुखी जी खबर दी है। अगों कहंदे ने जेदा जी कहंदे ने, अगली खबर भी उन्हां दी है जेदा जी की। वो कहंदे ने कि पीपल्स पार्टी सिंध के होम मिनिस्टर ज़िया साहब जिहड़े ने, वो सिंध पुलिस दीयां 8 गड्डियां लैके उन्हां इलैक्शन ते हल्ला बोल दिता ते ठप्पे लाउणा चाहुंदे सन, लेकिन आज़ाद कश्मीर की पुलिस दीवार बन गई और क्या भी अंदर जाओगे तो फायर खोल देंगे। फिर सिंध का एक MPA 100 बंदे लैके आया जिहदे कोल डंडे ते राइफलां सी, उन्हां दा भी आज़ाद कश्मीर ने पुलिस ने सख्ती नाल मुकाबला किया, रस्ता रोकिया। आज़ाद कश्मीर पुलिस नूं सलाम जिन्हां ने सिंध के गुंडियां दा रास्ता बड़ी बहादरी नाल रोकिया ते पोलिंग स्टेशन के अंदर दाखिल नहीं होण दिता। अगे भी पूरी लैन कह देनी सी जेदा जी, कोई मौत तो नहीं सी पैंदी ना। ते पंजाब के गुंडियां नूं जाण दिता, नून लीग वालियां नूं, ते उन्हां नूं पूरे ठप्पे लाउण दिते ते सारी बदमाशी करन दित्ती। पूरा करना है जर्नलिज्म तो फिर पूरा करो। दसो ना लोगों को कि हाँ पीपल्स पार्टी को धांधली नहीं करन दित्ती, लेकिन नून लीग वालियां नूं दब दब के फब के पूरे तरीके दे नाल उत्थे धांधली करन दित्ती। अगे चलने जी। अगे ताबिश हाशमी साहब के उत्ते बड़ी सख्त स्टेटमेंट दी है सोहराब बरकत साहब ने। पिछले दिनों असीं तुहानूं खबर च दस्सिया भी सी कि उन्हां दा शो बंद होया। उन्हें ट्वीट इस तरीके नाल कीता भी जिवें कश्मीर के बारे उन्हें गल की सी, उस वजह तो शो बंद हो गया। दुनिया ने उन्होंने बहुत ज़्यादा हमायत की, उन्होंने बड़ी सताइश की। हुण सोहराब बरकत साहब कहते हैं कि शर्म आनी चाहिए ताबिश हाशमी नूं। उन्होंने कश्मीर के मुश्किल वक्त के इंतहाई रंजीदा करने वाले मामले का इस्तेमाल करके अपने नवे शो की मार्केटिंग वास्ते एक काम किया। लानत भेजो ऐसे शो के उपर। इन्हां जैसे जोड़े लोग ने इस तरह का तमस्खर करके निकल जाते हैं, लोगों दी कुर्बानियां नूं दागदार कर देंगे ने। मतलब उन्होंने उस वेले, क्योंकि उन्होंने पता सी नवा शो आ रहा है, असीं उर्दू व्लॉग च दस भी दिता सी उस दिन ही कि उन्होंने नवा शो आ रहा है। उन्होंने शो बंद नहीं होया, लेकिन हुण कन्फर्म कर दिता सोहराब बरकत साहब ने साडी खबर नूं कि उन्होंने नवा शो आ रहा है। तो वो पुराना शो बंद होया, सिर्फ उन्होंने ट्वीट जानबूझ के इस तरह का किया भी लगे कि कश्मीर की वजह तो होया। वो वैसे बंद होया, नवे शो की मार्केटिंग कर रहे सन, तो चलो कश्मीर के बहाने उत्थे जिहड़ियां लाशां डिगियां उस बहाने चलो थोड़ी जी पब्लिसिटी मिल गई। लेकिन सोहराब बरकत साहब बड़ी सख्त उत्ते स्टेटमेंट दे रहे हैं। जाहिर हो कश्मीर तो ने उन्होंने यदी तकलीफ हुई होएगी। मैनूं इत्थों दिओ इजाजत ते रब रखा।